ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਉਣਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 29 ਸਤੰਬਰ 2017 1500 ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਦੀ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਤੇ ਨਾਲ ਇੱਕ ਹੋਰ ਬੇਨਤੀ ਵਿਊਅਰਸ, ਜੇ ਤੁਸੀਂ ਟੀਵੀ 84 ਨੂੰ ਜਾਂ ਸੱਚੋ ਸੱਚ ਪ੍ਰੋਗਰਾਮ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਜ਼ਿਆਦਾ ਲਾਈਕ ਕਰੋ ਤੇ ਸ਼ੇਅਰ ਕਰੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਸ਼ੁੱਕਰਵਾਰ ਹੈ, ਅੰਗਰੇਜ਼ੀ ਜਿਹਨੂੰ ਫਰਾਈਡੇ ਕਹਿੰਦੇ ਨੇ ਜੀ। ਔਰ ਫਰਾਈਡੇ ਸੁਣਦਿਆਂ ਹੀ ਬਹੁਤਿਆਂ ਨੂੰ ਚਾਅ ਚੜ੍ਹਦਾ ਹੈ ਕਿਉਂਕਿ ਵੀਕਐਂਡ ਨਜ਼ਰ ਆ ਰਿਹਾ ਹੁੰਦਾ ਹੈ ਕਿ ਵੀ ਆਰਾਮ ਦਾ ਦਿਨ ਹੋਏਗਾ। ਵੈਸੇ ਸਾਨੂੰ ਬੁਖਾਰ ਚੜ੍ਹਨ ਵਾਲਾ ਹੁੰਦਾ ਕਿਉਂਕਿ ਵੀਕਐਂਡ ਸਾਡਾ ਫ੍ਰੀ ਵੀ ਨਹੀਂ ਹੁੰਦਾ ਜੀ। ਔਰ ਅੱਜ ਵੀ ਅਸੀਂ ਵਾਸ਼ਿੰਗਟਨ, ਕੱਲ 2 ਫੰਕਸ਼ਨ ਨੇ, ਇੱਕ ਪਰਸੋਂ ਹੈ ਜੀ। ਲੇਕਿਨ ਜਿਹੜੇ ਦੋਵੇਂ ਇਸ਼ੂ ਅੱਜ ਮੈਂ ਚੁਣੇ ਨੇ, ਸਾਡੀ ਫਰਾਈਡੇ ਵਾਲੇ ਪ੍ਰੋਗਰਾਮ 'ਚ ਕੋਸ਼ਿਸ਼ ਹੁੰਦੀ ਹੈ ਕਿ ਕੁਛ ਮੂਲ ਸਿਧਾਂਤਕ ਤੌਰ ਦੇ ਉੱਤੇ ਵੀ, ਔਰ ਜਿਸ ਨੂੰ ਕਿਉਂਕਿ ਬਹੁਤ ਵਾਰ ਇੱਕ ਜਿਵੇਂ ਅੰਗਰੇਜ਼ੀ ਦਾ ਸ਼ਬਦ ਹੈ ਸਮੋਕ ਸਕਰੀਨ ਕ੍ਰੀਏਟ ਕਰਨਾ ਕਿ ਇੱਕ ਤੁਸੀਂ ਧੂਏ ਦਾ ਗੁਬਾਰ ਜਿਹਾ ਬਣਾ ਦਿੰਦੇ ਹੋ ਤੇ ਲੱਗਦਾ ਹੈ ਬਹੁਤਿਆਂ ਦਾ ਧਿਆਨ ਧੂਏ ਵੱਲ ਹੁੰਦਾ ਹੈ, ਉਸ ਦੇ ਵੱਲ ਹੀ ਅਸੀਂ ਜ਼ਿਆਦਾ ਕੇਂਦਰਿਤ ਹੁੰਦੇ ਹਾਂ, ਪਰ ਉਹਦੇ ਪਿੱਛੇ ਕੋਈ ਹੋਰ ਐਕਟੀਵਿਟੀ ਹੁੰਦੀ ਹੈ। ਔਰ ਉਸ ਜਦੋਂ ਤੱਕ ਕੋਈ ਐਕਟੀਵਿਟੀ ਸਾਹਮਣੇ ਆਉਂਦੀ ਹੈ ਉਦੋਂ ਤੱਕ ਬਹੁਤ ਸਾਰੇ ਜਿਹੜੇ ਸਮੋਕ ਸਕਰੀਨ ਦੇ ਵਿੱਚ ਗੁਆਚੇ ਹੁੰਦੇ ਨੇ ਉਹ ਫਿਰ ਸ਼ੌਕ 'ਚ ਚਲੇ ਜਾਂਦੇ ਨੇ, ਜਾਂ ਹੈਰਾਨ ਹੁੰਦੇ ਨੇ, ਜਾਂ ਲਮੈਂਟ ਕਰਦੇ ਨੇ, ਰਿਪੈਂਟ ਕਰਦੇ ਨੇ ਕਿ ਜੀ ਸਾਨੂੰ ਤਾਂ ਸਮਝ ਹੀ ਨਹੀਂ ਆਈ ਜੀ। ਹੁਣ ਜੇ ਅਸੀਂ RSS ਦਾ ਸਾਰਾ ਪੈਟਰਨ ਦੇਖੀਏ 90 ਸਾਲ ਦਾ ਇਨ ਜਨਰਲ, ਔਰ ਪਿਛਲੇ 3 ਸਾਲ ਜਦੋਂ ਤੋਂ ਇਹਨਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਆਈ ਹੈ ਇਨ ਪਰਟੀਕੂਲਰ, ਕਿ ਇਹਨਾਂ ਨੇ ਕਿਵੇਂ ਈਵਨ ਇਹ ਪੋਲੀਟੀਕਲ ਪਾਵਰ ਲੈਣ ਲਈ ਉਹਨਾਂ ਨੇ ਕਿਵੇਂ ਸਮੋਕ ਸਕਰੀਨਸ ਕ੍ਰੀਏਟ ਕੀਤੀਆਂ। ਹੁਣ ਬਹੁਤ ਸਾਰਿਆਂ ਨੂੰ ਸ਼ਾਇਦ ਯਾਦ ਵੀ ਨਹੀਂ ਰਿਹਾ ਕਿ ਭਾਈ ਉਹ ਕਿੱਥੇ ਚਲਾ ਗਿਆ ਅੰਨਾ ਹਜ਼ਾਰੇ, ਜਿਹੜਾ ਕਿ ਲਿਆ ਕੇ ਕਿਵੇਂ 24 ਆਵਰਸ 7 ਡੇਜ਼ ਉਸ ਦਾ ਵਰਤ ਸਕੈਂਡਲ, ਲੋਕ ਕੇ ਮਨਮੋਹਨ ਸਿੰਘ ਗਵਰਨਮੈਂਟ ਦੇ ਸਕੈਂਡਲ, ਲੋਕਪਾਲ, ਆਨੈਸਟੀ, ਕਰਪਸ਼ਨ ਨੂੰ ਦੂਰ ਕਰਨਾ ਹੈ। ਸੋ ਉਹ ਇਸ ਕਿਸਮ ਦਾ, ਔਰ ਇਸੇ ਤਰ੍ਹਾਂ ਰਾਮਦੇਵ ਭ੍ਰਿਸ਼ਟਾਚਾਰ ਦੇ ਖਿਲਾਫ, ਪਹਿਲਾਂ ਰਾਮਦੇਵ ਦਾ ਸਿਟਿੰਗ ਦਿੱਲੀ ਦੇ ਵਿੱਚ ਧਰਨਾ, ਫਿਰ ਉਹ ਅੰਨਾ ਹਜ਼ਾਰੇ ਦਾ, ਉਸ ਸਾਰੇ ਚੋਂ ਇੱਕ ਉਹ ਵੇਵ ਕ੍ਰੀਏਟ ਕੀਤੀ ਗਈ। ਔਰ ਕਿਸੇ ਨੂੰ ਵੀ ਉਦੋਂ ਪਤਾ ਨਹੀਂ ਸੀ ਕਿ ਵੀ ਹਾਲਾਂ ਅਸੀਂ ਰਾਮਦੇਵ ਬਾਰੇ ਵੀ ਬੜਾ ਕਲੀਅਰਲੀ ਔਰ ਅੰਨਾ ਹਜ਼ਾਰੇ ਬਾਰੇ ਵੀ ਕਿ ਇਹ RSS ਦੇ ਏਜੰਟ ਨੇ ਜੀ। ਔਰ ਕਈਆਂ ਨੂੰ ਪਤਾ ਵੀ ਨਹੀਂ ਸੀ। ਜਦੋਂ ਅਸੀਂ ਇਹਦੀ ਚਰਚਾ ਕੀਤੀ, ਅਸੀਂ ਉਹ ਪੁਰਾਣੀਆਂ ਜਿਹੜੀਆਂ ਕਲਿੱਪਿੰਗਸ ਕੱਢੀਆਂ RSS ਦੀਆਂ ਕਿ ਜਿਹਦੇ 'ਚ ਉਹਨਾਂ ਨੇ ਰਾਮਦੇਵ ਨੂੰ ਜਿਹੜਾ ਅਨੋਇੰਟ ਕੀਤਾ ਸੀ ਕਿ ਵੀ ਇਹ ਸਾਡਾ ਬ੍ਰਾਂਡ ਐਂਬੈਸਡਰ ਹੈ ਜੀ। ਹੁਣ ਇਸੇ ਤਰ੍ਹਾਂ ਜਿਹੜਾ ਇੱਕ ਸ਼੍ਰੀ ਰਵੀ ਸ਼ੰਕਰ ਜੀ ਨੇ ਸਾਰਾ ਜਮਨਾ ਬੈਡ 'ਚ ਆ ਕੇ ਫਿਰ ਇੰਟਰਨੈਸ਼ਨਲ ਫੈਸਟੀਵਲ ਦੇ ਨਾਂ ਥੱਲੇ ਸਭ ਕੁਝ ਉਜਾੜਿਆ, ਇਹ ਸਾਨੂੰ ਸੀ ਕਿ ਵੀ ਇਹ ਯੋਗਾ ਦੇ ਨਾਂ ਥੱਲੇ ਸ਼੍ਰੀ ਰਵੀ ਸ਼ੰਕਰ ਦੀ ਪ੍ਰਮੋਸ਼ਨ, ਰਾਮਦੇਵ ਦੀ ਪ੍ਰਮੋਸ਼ਨ, ਜਾਂ ਬਾਅਦ 'ਚ ਅੰਨਾ ਹਜ਼ਾਰੇ ਸਿੱਧੇ ਤੌਰ ਤੇ ਭਾਵੇਂ ਨਹੀਂ ਸੀ ਨਜ਼ਰ ਆਉਂਦਾ ਪਰ ਜਿਹੜੇ ਬੰਦੇ ਉਹਦੇ ਨਾਲ ਸਾਰੇ ਲੱਗੇ, ਜਿਹੜਾ ਫੂਡ ਉੱਥੇ ਸਰਵ ਹੁੰਦਾ ਸੀ ਦਿੱਲੀ ਦੇ ਵਿੱਚ, ਔਰ ਜਿਹੜੇ ਲੋਕ ਸਾਰੇ ਭਾਵੇਂ ਉਹਦੇ ਨਾਲ ਪਹਿਲਾਂ ਜੁੜਨ ਵਾਲਿਆਂ ਦੇ ਵਿੱਚ ਕੇਜਰੀਵਾਲ ਔਰ ਕਿਰਨ ਬੇਦੀ ਜਾ ਕੇ ਕਿੱਥੇ ਬੈਠੀ, ਕੇਜਰੀਵਾਲ ਦਾ ਤੁਸੀਂ ਸਾਰੀਆਂ ਦੇਖ ਲਓ, ਉਹਦੇ 'ਚ ਕਦੇ ਵੀ ਜਿਹੜਾ ਉਹ RSS ਦੇ ਖਿਲਾਫ ਕੋਈ ਲਾਈਨ ਨਹੀਂ ਹੋਏਗੀ ਕਿਉਂਕਿ ਇਹ ਵੀ ਇੱਕ ਪੈਟਰਨ ਹੈ। ਜਦੋਂ ਇੱਕ ਪਾਸੇ ਸਮੋਕ ਸਕਰੀਨ ਕ੍ਰੀਏਟ ਕਰਨਾ, ਇੱਕ ਜਿਹੜਾ ਹੈ ਉਹ ਅਮਰੀਕਨ ਜਾਂ ਅੰਗਰੇਜ਼ੀ ਐਕਸਪ੍ਰੈਸ਼ਨ ਹੈ ਟੂ ਪੁੱਟ ਆਲ ਯੂਰ ਐਗਸ ਇਨ ਡਿਫਰੈਂਟ ਬਾਸਕਟਸ, ਨਾਟ ਟੂ ਪੁੱਟ ਆਲ ਯੂਰ ਐਗਸ ਇਨ ਵਨ ਬਾਸਕਟ, ਕਿ ਵੀ ਇੱਕ ਟੋਕਰੀ 'ਚ ਆਂਡੇ ਨਾ ਰੱਖੋ, ਸਾਰੀਆਂ ਟੋਕਰੀਆਂ 'ਚ ਰੱਖੋ ਵੀ ਹਰ ਟੋਕਰੀ 'ਚ। ਔਰ ਉਹਦੇ 'ਚ ਫਿਰ ਉਹ ਭਾਈ ਗੁਰਦਾਸ ਜੀ ਦੀ ਇੱਕ ਵਾਰ ਦੇ ਵਿੱਚ ਹੈ ਜਿਵੇਂ ਕਿ ਈਵਨ ਤੁਸੀਂ ਕੌਣੀ ਦੇ ਕਾਂ ਦੇ ਆਲਣੇ ਦੇ ਵਿੱਚ ਵੀ ਕੋਇਲ ਆਪਣੇ ਆਂਡੇ ਰੱਖ ਦਿੰਦੀ ਆ, ਤੇ ਉਹ ਕੌਣੀ ਸਮਝਦੀ ਹੈ ਜੀ ਉਹ ਆਪਣੇ ਕੱਢ ਰਹੀ ਆ, ਉਹ ਪਤਾ ਉਦੋਂ ਲੱਗਦਾ ਅੱਧੇ ਕੋਇਲ ਦੇ ਬੱਚੇ ਹੁੰਦੇ ਨੇ। ਸੋ ਜ਼ਾਹਰ ਹੈ ਕਿ ਵੀ ਇਹਨਾਂ ਨੇ ਆਪਣੇ ਆਂਡੇ ਵੀ ਸਾਰੀਆਂ ਟੋਕਰੀਆਂ 'ਚ ਰੱਖੇ ਨੇ। ਉਹ ਤੁਸੀਂ ਜਿਹੜੀਆਂ ਰੀਜਨਲ ਪਾਰਟੀਆਂ ਨੇ, ਹੁਣ ਅਕਾਲੀ ਦਲ ਸਿੱਖਾਂ ਨੂੰ ਲੱਗਦਾ ਕਿ ਵੀ ਸਾਡੀ ਪਾਰਟੀ ਦੇਖੋ ਪੱਗ ਵੀ ਨੀਲੀ ਹੈ,
ਔਰ ਇਹ ਸ਼ਹੀਦਾਂ ਦੀ ਪਾਰਟੀ ਕਰਕੇ ਵੇਚਦੇ ਰਹੇ ਨੇ, ਪੰਥ ਦੇ ਨਾਂ ਤੇ ਵੋਟਾਂ ਲੈਂਦੇ ਰਹੇ ਨੇ। ਪਰ ਤੁਸੀਂ ਅਕਾਲੀ ਦਲ 'ਚ ਬਾਦਲ ਤੋਂ ਲੈ ਕੇ ਤੇ ਸੁੱਚੇ ਲੰਗਾਹ ਤੱਕ ਜਿਹੜਾ ਅੱਜ ਰੇਪ ਕੇਸ ਦੇ ਵਿੱਚ ਚਾਰਜ ਹੋਇਆ ਔਰ ਉਹਨੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਨੇ, ਇਹ ਸਾਰੇ ਹੀ ਇਹੀ ਸੁੱਚਾ ਲੰਗਾਹ ਜਿਹੜਾ ਉਹ ਬਟਾਲੇ ਦੇ ਵਿੱਚ ਭੋਗ ਪਵਾਉਂਦਾ ਹੈ, ਉਹਦੇ ਮਹਾਂਭਾਰਤ ਦੇ ਜਗਰਾਤੇ ਕਰਵਾਉਂਦਾ, ਕਿੰਨੇ ਰਮਾਇਣ ਦੇ ਪਾਠ ਔਰ ਲਾਲ ਮੌਲੀ ਦਾ ਧਾਗਾ ਗਲ 'ਚ ਲਾਲ ਹਾਰ ਪਾ ਕੇ ਨਿਕਲ ਤੁਰਿਆ। ਹੁਣ ਜਿਉਂ-ਜਿਉਂ ਉਹ ਸਾਰੇ ਜਿਹੜੇ ਨੇ ਅਨਰੇਵਲ ਔਰ ਸਾਡੇ ਸਾਹਮਣੇ ਹੈ, ਇਹ ਗੁਰਮੀਤ ਰਾਮ ਰਹੀਮ ਦੇ ਨਾਂ ਥੱਲੇ ਕਿਵੇਂ ਇੱਕ ਕ੍ਰਿਮੀਨਲ ਨੂੰ ਪੈਟਰਨਾਈਜ਼ ਕੀਤਾ, ਕਿਵੇਂ ਉਹਨੇ 2014 'ਚ ਬੀਜੇਪੀ ਨੂੰ ਵੋਟਾਂ ਪਵਾਈਆਂ, ਕਿਵੇਂ ਸਾਰਿਆ ਇਹ ਕੁਝ ਖੜਾ ਕੀਤਾ। ਸੋ ਇਹ ਜਦੋਂ ਤੁਸੀਂ ਜਿਹਨਾਂ ਨੂੰ RSS ਦੀ ਜਾਂ ਜਿਹਨਾਂ ਨੂੰ ਥੋੜੀ ਬਹੁਤ ਇੰਟਰਨੈਸ਼ਨਲ ਬੈਕਗਰਾਉਂਡ ਦਾ ਪਤਾ ਹੈ ਨਾਜ਼ੀਆਂ ਦੀ, ਉਹਨਾਂ ਨੂੰ ਇਹ RSS ਦਾ ਸਮਝ ਆ ਰਿਹਾ ਸੀ। ਬਹੁਤ ਸਾਰਿਆਂ ਦੀਆਂ ਅੱਖਾਂ ਬੰਦ ਹੁੰਦੀਆਂ ਨੇ। ਪਰ ਜਿਹੜਾ ਟੌਪਿਕ ਅੱਜ ਲਈ ਮੈਂ ਚੁਣਿਆ ਕਿਉਂਕਿ ਸਾਡੇ ਲਈ ਵਾਈਟਲ ਹੈ ਜੀ। ਪੰਜਾਬ ਦੇ ਵਿੱਚ ਜਦੋਂ ਅਸੀਂ ਪੰਜਾਬ ਦੀ ਆਰਥਿਕਤਾ ਦੀ ਗੱਲ ਕਰਦੇ ਹਾਂ ਤੇ ਜ਼ਾਹਰ ਹੈ ਕਿ ਵਾਟਰ ਪਾਣੀ ਜੀ, ਪਾਣੀ ਸਾਡੀ ਲਾਈਫਲਾਈਨ ਹੈ, ਐਗਰੀਕਲਚਰ ਸਾਡਾ ਆਧਾਰ ਹੈ ਔਰ ਸੈਂਕੜਿਆਂ ਕਿਸਾਨਾਂ ਦਾ ਹਰ ਮਹੀਨੇ ਆਤਮਘਾਤ ਕਰਨਾ, ਪਾਣੀ ਦਾ ਲੈਵਲ ਥੱਲੇ ਜਾਣਾ, ਕੈਂਸਰ ਦਾ ਲੈਵਲ, ਪਾਣੀ ਦੀ ਲੋੜ, SOS ਕੈਨਾਲ, ਇਹ ਸਾਰੇ ਇਸ਼ੂ ਅਕਸਰ ਟਾਈਮ ਟੂ ਟਾਈਮ ਅਸੀਂ ਵੀ ਡਿਸਕਸ ਕਰਦੇ ਹਾਂ। ਬਹੁਤ ਸਾਰਿਆਂ ਨੇ ਇਸ ਨੂੰ ਬਹੁਤ ਵਾਰੀ ਸੁਣਿਆ ਹੋਵੇਗਾ ਜੀ। ਲੇਕਿਨ ਜਿਵੇਂ ਇਹਨਾਂ ਨੇ ਯੋਗਾ ਦੇ ਨਾਂ ਥੱਲੇ ਇਹ ਰਾਮਦੇਵ, ਅੰਨਾ ਹਜ਼ਾਰੇ, ਸ਼੍ਰੀ ਰਵੀ ਸ਼ੰਕਰ ਲਿਆਂਦਾ, ਅਧਿਆਤਮ ਦੇ ਨਾਂ ਥੱਲੇ ਗੁਰਮੀਤ ਰਾਮ ਰਹੀਮ, ਆਸ਼ੂਤੋਸ਼ ਔਰ ਇਹ ਸਾਰੀ ਕਲਾਸ ਕ੍ਰੀਏਟ ਕੀਤੀ ਜਿਹੜੀ ਅਲਟੀਮੇਟਲੀ ਬੀਜੇਪੀ ਦੇ ਵਾਲੀ ਜਿਹੜਾ ਜਾਂ RSS ਦੇ ਨਾਲ ਝੁਕਾਅ ਰੱਖਣ ਵਾਲੀ। ਹੁਣ ਵਾਜਪਾਈ ਦੀ ਸਰਕਾਰ ਵੇਲੇ ਜਿਹੜਾ ਇੱਕ ਪ੍ਰੋਜੈਕਟ ਉਹਨਾਂ ਨੇ ਲਿਆ ਕੇ ਖੜਾ ਕੀਤਾ ਜਿਹਨੂੰ ਮਨਮੋਹਨ ਸਿੰਘ ਦੀ ਸਰਕਾਰ ਨੇ ਅੱਗੇ ਨਹੀਂ ਤੋਰਿਆ, 10 ਸਾਲ ਨੂੰ ਸਟਾਲ ਕਰ ਛੱਡਿਆ ਜੀ, ਉਹ ਸੀ ਇੰਟਰਲਿੰਕਿੰਗ ਆਫ ਰਿਵਰਸ, ਦਰਿਆਵਾਂ ਨੂੰ ਇੱਕ ਦੂਜੇ ਦੇ ਨਾਲ ਜੋੜਨਾ। ਹੁਣ ਜੇ ਤੁਸੀਂ ਧਿਆਨ ਨਾਲ SOS ਸ਼ਬਦ ਹੀ ਸੁਣਦੇ ਹੋ, ਸਤਲੁਜ ਯਮਨਾ ਲਿੰਕ ਨਹਿਰ ਜੀ, ਹੁਣ ਤੁਹਾਨੂੰ ਸਮਝ ਆ ਜਾਏਗੀ ਕਿ ਬਈ ਇਹ ਸਤਲੁਜ ਦਰਿਆ ਨੂੰ ਜਮਨਾ ਦੇ ਨਾਲ ਜੋੜਨਾ, ਇੰਟਰਲਿੰਕਿੰਗ ਆਫ ਰਿਵਰਸ। ਹੁਣ ਇਹ ਤਾਂ ਉਸ ਤੋਂ ਬਹੁਤ ਪਹਿਲਾਂ ਇੰਦਰਾ ਗਾਂਧੀ ਦੇ ਜ਼ਮਾਨੇ 'ਚ SOS ਦਾ ਇਸ਼ੂ ਆਇਆ, ਲੇਕਿਨ ਵਾਜਪਾਈ ਸਰਕਾਰ ਨੇ ਇਸ ਖਰੜੇ ਦੇ ਉੱਤੇ ਪੂਰਾ ਕੰਮ ਕੀਤਾ ਕਿ ਕਿਵੇਂ ਭਾਰਤ ਦੇ ਦਰਿਆ ਜਿਹੜੇ ਨੇ ਇੱਕ ਦੂਜੇ ਨਾਲ ਜੋੜਨਾ। ਪਰ ਜਦੋਂ ਅਸੀਂ ਦਰਿਆਵਾਂ 'ਚ ਦੇਖਦੇ ਹਾਂ, ਬਹੁਤ ਸਾਰੇ ਦਰਿਆ ਤਾਂ ਜਿਨ੍ਹਾਂ ਖਿੱਤਿਆਂ 'ਚੋਂ ਵਗਦੇ ਨੇ ਉਹਨਾਂ 'ਚ ਬਹੁਤ ਥੋੜੇ ਨੇ ਜਿਨ੍ਹਾਂ ਦਾ ਸੰਬੰਧ ਜਿਹੜਾ ਦੂਜੀ ਸਟੇਟ ਦੇ ਨਾਲ ਹੋਏਗਾ। ਆਪਣੇ ਆਪਣੇ ਦਰਿਆ ਨੇ। ਹੁਣ ਸਤਲੁਜ, ਬਿਆਸ, ਰਾਵੀ ਹਿਮਾਚਲ ਜ਼ਰੂਰ ਅਪਰ ਰਾਈਪੇਰੀਅਨ 'ਚ ਆ ਜਾਂਦਾ, ਲੇਕਿਨ ਉਹ ਪੰਜਾਬ 'ਚੋਂ ਹੀ ਵਗਦੇ ਨੇ, ਨਾ ਉਹ ਹਰਿਆਣੇ 'ਚੋਂ ਵਗਦਾ ਕੋਈ, ਨਾ ਦਿੱਲੀ 'ਚੋਂ ਵਗਦਾ, ਨਾ ਰਾਜਸਥਾਨ 'ਚੋਂ ਵਗਦਾ। ਥੋੜਾ ਬਹੁਤ ਰਾਵੀ ਜੰਮੂ ਕਸ਼ਮੀਰ ਨੂੰ ਟੱਚ ਕਰਦੀ ਹੈ, ਪਰ ਮੇਨਲੀ ਇਹ ਪੰਜਾਬ ਦੇ ਦਰਿਆ ਨੇ। ਹੁਣ ਜਦੋਂ ਤੁਸੀਂ ਉਹਨਾਂ ਨੂੰ ਲਿੰਕ ਕਰਨ ਦੇ ਨਾਂ ਥੱਲੇ ਉਹਦਾ ਪਾਣੀ ਲੁੱਟਣਾ ਜਿਹੜਾ ਰਹਿੰਦਾ ਵੀ ਹੈ, ਹੁਣ ਉਹਨਾਂ ਨੂੰ ਪਤਾ ਹੈ ਵੀ ਇਹਦੀ ਰੈਜ਼ਿਸਟੈਂਸ ਹੋਈ, ਜੁਝਾਰੂਆਂ ਨੇ ਇਸ ਪ੍ਰੋਜੈਕਟ ਨੂੰ ਰੋਕਿਆ। ਤੇ ਹੁਣ ਜਦੋਂ ਤੁਸੀਂ ਲੋਕਾਂ ਲਈ ਸਮੋਕ ਸਕਰੀਨ ਕ੍ਰੀਏਟ ਕਰਨੀ ਹੈ, ਲੋਕਾਂ ਨੂੰ ਅੰਨੇ ਕਰਨਾ ਹੈ, ਫਿਰ ਸਪਿਰਿਚੁਅਲਿਟੀ ਵਿੱਚ ਲੈ ਆਓ, ਰੂਹਾਨੀਅਤ ਲੈ ਆਓ, ਭਗਵਾਨ ਲੈ ਆਓ ਵਿੱਚ। ਔਰ ਇਵੇਂ ਦਾ ਇੱਕ ਬਾਬਾ ਜਿਹੜਾ ਕਿ RSS ਔਰ BJP, ਭਾਵੇਂ ਉਹ ਸਾਊਥ ਦਾ, ਉਹਨੂੰ ਹਿੰਦੀ ਬੋਲਣੀ ਨਹੀਂ ਆਉਂਦੀ ਔਰ ਉਹਦਾ ਨਾਂ ਜਿਹੜਾ ਉਹ ਜੱਗੀ ਜਗਦੇਵ ਹੈ, ਪਰ ਉਹਨੂੰ ਐਜ਼ ਏ ਸਤਗੁਰੂ ਪ੍ਰੋਜੈਕਟ ਕੀਤਾ ਔਰ ਉਸ ਦੀ ਇੱਕ ਈਸ਼ ਫਾਊਂਡੇਸ਼ਨ ਬਣਾਈ ਹੋਈ ਹੈ ਔਰ ਉਹਨੇ ਕਿਵੇਂ ਹੈਵਕ ਕ੍ਰੀਏਟ ਕੀਤਾ ਚਾਰੇ ਪਾਸੇ ਕਿ ਉਸ ਦੇ ਥੱਲੇ ਕਿਵੇਂ ਜਿਹੜੇ ਆਦੀਵਾਸੀ ਪ੍ਰੋਟੈਸਟ ਕਰਦੇ ਨੇ ਕੋਇੰਬਟੂਰ 'ਚ ਦੇ ਵਿੱਚ ਬੇਸ ਬਣਾ ਕੇ ਕਿਵੇਂ ਚਾਰ ਚਫੇਰੇ ਜਿਹੜੀ ਫੋਰੈਸਟ ਲੈਂਡ ਹੈ ਵਾਈਲਡ ਉਹਦੇ ਨਾਲ ਕੀਤਾ, ਉਹ ਮੈਂ ਫਰਦਰ ਡਿਸਕਸ ਕਰਾਂਗਾ। ਪਰ ਹੁਣ ਇਹਨੂੰ ਸਤਗੁਰੂ ਨੂੰ ਜਿਹਨੂੰ ਜੱਗੀ ਜਗਦੇਵ ਜਿਹਦਾ ਹੈ ਔਰ ਸਕਰੀਨ ਦੇ ਉੱਤੇ ਦਰਸ਼ਕ ਦੇਖ ਸਕਦੇ ਨੇ, ਉਹ ਹੁਣ ਪੰਜਾਬ ਦੇ ਵਿੱਚ ਪਹੁੰਚ। ਪਹਿਲਾਂ ਤਾਂ ਉਹਨੇ ਹੋਇਆ ਕਿ ਜੀ ਇਹ ਉਹਦਾ ਨਾਰਾ ਹੈ ਰਿਵਰਸ ਮਸਟ ਬੀ ਰੈਵੀਅਰਡ ਐਸ ਨੈਸ਼ਨਲ ਟ੍ਰੇਜਰ, ਕਿ ਦਰਿਆਵਾਂ ਨੂੰ ਤੁਸੀਂ ਰਾਸ਼ਟਰੀ ਖਜ਼ਾਨਾ ਸਮਝੋ, ਉਹਨਾਂ ਰੈਵੀਅਰ, ਉਹਨੂੰ ਮੱਥੇ ਟੇਕੋ, ਉਹਨੂੰ ਰਾਸ਼ਟਰੀ ਖਜ਼ਾਨਾ ਕਹਿਣ ਦਾ ਮਤਲਬ ਕੀ ਹੈ? ਦੈਟ ਇਜ਼ ਕਿ ਜਿਹੜੀ ਈਵਨ ਭਾਰਤ ਦਾ ਕਨਸਟੀਟਿਊਸ਼ਨ ਹੈ ਉਹ ਰਿਵਰਸ ਨੂੰ ਸਟੇਟਾਂ ਦੀ ਮਲਕੀਅਤ ਮੰਨਦਾ ਹੈ, ਰਾਈਪੇਰੀਅਨ ਲਾਅ ਉਹਦੇ ਚੋਂ ਨਿਕਲਦਾ। ਪਰ ਜੇ ਹੁਣ ਤੁਸੀਂ ਕਹੋ ਜੀ ਇਹ ਨੈਸ਼ਨਲ ਟ੍ਰੇਜਰ ਹੈ ਐਂਡ ਰੈਵੀਅਰਡ ਨੇ, ਇਹਦਾ ਮਤਲਬ ਹੈ ਵੀ ਤੁਹਾਡਾ ਪਾਣੀ ਤੁਹਾਡੇ ਤੋਂ ਖੋਹ ਲੈਣਾ। ਜਿਹੜੀ ਪੰਜਾਬ ਦੀ ਦੌਲਤ ਹੈ ਪਾਣੀਆਂ ਦੀ, ਉਹਨੂੰ ਜਿਹੜੇ ਪਹਿਲਾਂ ਹੀ ਮੁਫਤ ਲੁਟਾ ਰਹੇ ਨੇ ਹਰਿਆਣੇ ਔਰ ਰਾਜਸਥਾਨ ਨੂੰ, ਔਰ ਅੱਗੋਂ ਤੁਸੀਂ ਇੱਕ ਭਗਤੀ ਦੇ ਨਾਂ ਥੱਲੇ ਇੱਕ ਸ਼ਰਧਾ ਕ੍ਰੀਏਟ ਕਰੋ ਔਰ ਉਹਦੇ ਥੱਲੇ। ਔਰ ਇਹ ਬੈਕਗਰਾਉਂਡ ਹੈ ਕਿਉਂਕਿ ਮੋਦੀ ਸਰਕਾਰ ਜਿਹੜਾ ਵਾਜਪਾਈ ਸਰਕਾਰ ਦੇ ਵੇਲੇ ਦਾ ਪ੍ਰੋਜੈਕਟ ਸੀ ਇੰਟਰਲਿੰਕਿੰਗ ਆਫ ਰਿਵਰ ਜਿਹੜਾ ਖੜਾ ਹੈ,
ਉਹਦੇ ਤੇ ਈਵਨ ਬੀਜੇਪੀ ਦੀਆਂ ਇੱਕ ਦੋ ਸਰਕਾਰਾਂ ਨੇ ਵੀ, ਜਿਵੇਂ ਮੱਧ ਪ੍ਰਦੇਸ਼ ਦੇ ਨਾਲ ਯੂਪੀ ਦਾ ਚੱਲ ਰਿਹਾ, ਉਹ ਉਹਨੂੰ ਨਹੀਂ ਮਾਨਤਾ ਦੇਣਾ ਚਾਹੁੰਦੇ। ਹੁਣ ਇਸ ਬੰਦੇ ਤੋਂ ਇਹਨਾਂ ਨੇ ਇਹਦੇ ਨਾਂ ਥੱਲੇ ਕਿ ਜਿਹੜਾ ਰੈਵੀਅਰ ਦਾ ਰਿਵਰਸ ਹੈ ਨੀ, ਉਹ ਇੱਕ ਵੱਡੀ ਦੌੜ ਸ਼ੁਰੂ ਕਰਵਾਈ ਕਿ ਜੀ ਇੰਨੇ 1000 ਮੀਲ ਉਹਨੇ ਤੁਰਿਆ, ਇੰਨਾ ਉਹਦਾ ਪ੍ਰੋਜੈਕਟ ਹੈ ਔਰ ਇੰਨੇ ਸਾਲਾਂ 'ਚ ਉਹਨੇ ਜਿਹੜਾ ਉਹ ਕ੍ਰੀਏਟ ਕੀਤਾ ਜੀ। ਔਰ ਮੈਂ ਗੱਲ ਪਹਿਲਾਂ ਫਰੰਟ ਟੂ ਬੈਕ ਸ਼ੁਰੂ ਕਰਾਂ। ਹੁਣ ਇਹ ਪੰਜਾਬ ਹਰਿਆਣਾ ਐਗਰੀ ਟੂ ਵਰਕ ਫॉर ਰਿਵਾਈਵਲ ਆਫ ਡਾਈਂਗ ਰਿਵਰਸ। ਹੁਣ ਟੈਗੋਰ ਥੀਏਟਰ ਦੇ ਵਿੱਚ ਇਸ ਈਸ਼ ਫਾਊਂਡੇਸ਼ਨ ਦੇ ਇਸ ਸਤਿਗੁਰੂ ਜੱਗੀ ਵਾਸੂਦੇਵ ਨੇ ਵੱਡਾ ਇਕੱਠ ਕੀਤਾ, ਜਿਹਦੇ ਵਿੱਚ ਹਰਿਆਣੇ ਦੇ ਚੀਫ ਮਿਨਿਸਟਰ ਔਰ ਪੰਜਾਬ ਹਰਿਆਣੇ ਦਾ ਗਵਰਨਰ ਔਰ ਉਹਨਾਂ ਦੇ ਵੱਡੇ ਹੋਏ। ਔਰ ਪੰਜਾਬ ਦੇ ਨਾਲ ਜੇ ਤੁਸੀਂ ਖਬਰ ਦੇਖੋਗੇ ਤਾਂ ਇਹ ਜਿਹੜੇ ਪੰਜਾਬ ਦੀ ਕਾਂਗਰਸ ਸਰਕਾਰ, ਜਿਹਦੇ ਨਾਲ ਜ਼ਾਹਰ ਹੈ RSS ਦੇ ਨਾਲ ਅੰਡਰਸਟੈਂਡਿੰਗ ਕ੍ਰੀਏਟ ਕਰਕੇ ਹਿੰਦੂ ਵੋਟਾਂ ਵੀ ਮਿਲੀਆਂ ਨੇ, ਕਿਵੇਂ ਮੋਦੀ ਦੇ ਜਿਹੜੇ ਖਿਲਾਫ ਅਜੇ ਤੱਕ ਤੁਹਾਨੂੰ ਇਹ ਨਜ਼ਰ ਨਹੀਂ ਆਏਗਾ ਕਿ ਅਮਰਿੰਦਰ ਨੇ ਕੋਈ ਲਾਈਨ ਕਹੀ ਹੋਏ। ਔਰ ਜਿਸ ਅੰਦਾਜ਼ ਦੇ ਵਿੱਚ ਨਵਜੋਤ ਸਿੱਧੂ ਆ ਕੇ ਵਿੱਚ ਵੜਿਆ ਔਰ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਸਿਸਟਮ ਚੱਲ ਰਿਹਾ ਹੈ, ਮੈਨੂੰ ਕੋਈ ਭੁਲੇਖਾ ਨਹੀਂ ਹੋਏਗਾ ਜਾਂ ਆਉਣ ਵਾਲੇ ਪੀਰੀਅਡ 'ਚ ਜੇ ਨਤੀਸ਼ ਕੁਮਾਰ ਦੀ ਤਰ੍ਹਾਂ, ਜਿਵੇਂ ਕਿ ਉਹ ਫਾਈਨਲੀ ਇਵੈਂਚੁਅਲੀ ਇਹਨਾਂ ਦੇ ਆ ਕੇ ਚਰਨਾਂ 'ਚ ਡਿੱਗਿਆ, ਅਮਰਿੰਦਰ ਵੀ ਐਨ ਬਲਾਕ ਜਿਹੜਾ ਉਹ ਬੀਜੇਪੀ ਦੇ ਨਾਲ ਅਲਾਇੰਸ ਕਰ ਲਏ। ਹਾਲ ਦੀ ਘੜੀ ਉਹ ਰਾਹੁਲ ਨੂੰ ਔਰ ਦੂਜੇ ਤੀਜੇ ਮਾੜੀ ਮੋਟੀ ਸਪੋਰਟ ਦੇਣ ਦੀ ਲਾਈਨ ਹੈ। ਪਰ ਇਹ ਜਿਵੇਂ ਇਹਨਾਂ ਦੇ ਪਟਿਆਲੇ ਵਾਲੇ ਰਾਜਿਆਂ ਦਾ ਇਤਿਹਾਸ ਹੈ, ਅਬਦਾਲੀ ਨਾਲ ਵੀ, ਅੰਗਰੇਜ਼ਾਂ ਨਾਲ ਵੀ, ਫਿਰ ਨਹਿਰੂ ਨਾਲ ਵੀ, ਫਿਰ ਇਹਨਾਂ ਨੂੰ ਕੀ ਹੈ ਇਹਨਾਂ ਦਾ ਉਹ। ਹੁਣ ਜਿਹੜੀ ਇਹ ਖਬਰ ਹੈ ਇਹ ਅੱਖਾਂ ਖੋਲਣ ਵਾਲੀ ਹੈ ਵੀ ਇਸ ਸਮੋਕ ਸਕਰੀਨ ਦੇ ਥੱਲੇ SYL ਕੈਨਾਲ ਤਾਂ ਉਹ ਤਾਂ ਹੈ ਹੀ ਹੈ। ਪੰਜਾਬ ਦੀਆਂ ਜਿਹੜੀਆਂ ਰਿਵਰਸ ਦੀ ਇੰਟਰਲਿੰਕਿੰਗ ਦਾ ਪ੍ਰੋਜੈਕਟ ਜਿਹੜਾ ਆਲਰੇਡੀ ਵਾਜਪਾਈ ਸਰਕਾਰ ਦੇ ਵੇਲੇ ਆਇਆ ਔਰ ਹੁਣ ਮੋਦੀ ਉਹਨੂੰ ਇੰਪਲੀਮੈਂਟ ਕਰਨਾ ਚਾਹੁੰਦੇ ਜੀ। ਔਰ ਇਹਦੇ ਵਿੱਚ ਖਬਰ ਹੈ ਪੰਜਾਬ ਐਂਡ ਹਰਿਆਣਾ that have been at loggerheads over sharing of river waters over 5 decades have both financially acknowledged that there is a need to work for revival of dying rivers to boost availability। ਹੁਣ ਪੰਜਾਬ ਤੇ ਹਰਿਆਣਾ ਐਗਰੀ ਕਰ ਗਿਆ ਔਰ ਇਹਨੇ ਆ ਕੇ ਐਗਰੀ ਕਰਾਤਾ ਹੈ ਕੀ ਹੈ। This follows the initiative by Sadguru Jaggi Jagdev, who was in the state capital today as part of his 8,300 kilometer long rally for rivers campaign कि भी इकट्ठे हो वो river ਦੇ ਲਈ। Both Punjab and Haryana have committed themselves along with 14 other states to support a draft policy for rejuvenating of rivers। ਕਿ ਜੀ 14 ਸਟੇਟਾਂ ਨੇ ਜਿਨ੍ਹਾਂ 'ਚ ਪੰਜਾਬ ਔਰ ਹਰਿਆਣਾ ਵੀ ਹੈ, ਉਹਨਾਂ ਨੇ ਆਪਣੀ ਬੈਕਿੰਗ ਦਿੱਤੀ ਹੈ ਕਿ ਵੀ ਇਹਨਾਂ ਦਰਿਆਵਾਂ ਨੂੰ ਅਸੀਂ ਰੀਜੂਵੀਨੇਟ ਕਰੀਏ। ਔਰ ਫਿਰ ਹੈ ਕਿ ਸਤਿਗੁਰੂ ਫਾਊਂਡਰ ਆਫ ਈਸ਼ਾ ਫਾਊਂਡੇਸ਼ਨ that launched the month-long campaign taking him from Coimbatore, Tamil Nadu to New Delhi, covering the length and breadth of the country and holding 125 awareness events, said, "We are on the threshold of disaster and we do not act on a war footing to revitalize our rivers now." ਇਹ ਸਾਰਾ smoke screen ਹੈ। ਫਿਰ ਉਹਨੇ ਕਿਹਾ ਜੀ rivers of this nation are dying and an immediate public support and government commitment is needed to every smoke screen. He said rivers must be treated as a national treasure and not private property। ਇਹ private property ਨਹੀਂ ਹੈ, ਇਹ ਤਾਂ national ਇਹ ਹੈ। ਉਹਨੂੰ ਬੈਕਗਰਾਉਂਡ ਪ੍ਰੋਵਾਈਡ ਕਰਨਾ ਤਾਂ ਕਿ ਉਸ ਕੈਂਪੇਨ ਨੂੰ ਬੂਸਟ ਮਿਲੇ। ਉਹਨੇ ਕਿਹਾ ਜੀ ਫॉर द फर्स्ट टाइम in 70 years all political parties beyond politics and ideology are rallying for the revival of ਸਭ ਸਮੋਕ ਸਕਰੀਨ। ਇਹ ਹੁਣ ਲੱਗਦੀਆਂ ਗੱਲਾਂ ਬੜੀਆਂ ਚੰਗੀਆਂ ਲੱਗਣਗੀਆਂ ਜੀ। ਉਹਨੇ ਕਿਹਾ ਜੀ ਦਰਖਤ ਲਾਓ ਨਾਲ ਨਾਲ, ਕਿੰਨੇ ਦਰਖਤ ਲੱਗ ਜਾਣਗੇ ਔਰ ਇਨਵਾਇਰਨਮੈਂਟ ਸੇਵ ਕਰੋ, ਇਕੋਲੋਜੀ। ਪਰ ਅਸਲੀ ਆਸ਼ਾ ਕੀ ਹੈ ਇਨ ਦਾ ਐਂਡ ਆਫ ਦਾ ਡੇ? ਇੰਟਰਲਿੰਕਿੰਗ ਆਫ ਰਿਵਰਸ। ਹੁਣ ਦਾ ਜਿਹੜਾ ਖਤਰਨਾਕ ਪਾਰਟ ਹੈ ਜਿਹਦੇ ਤੋਂ ਮੇਰਾ ਮੱਥਾ ਠਣਕਿਆ ਕਿ ਵੀ ਦਾ Punjab government and Isha Foundation signed an memorandum of understanding MOU for water recharging and plantation around rivers के जी असी MOU sign किया है plantation rivers, emphasizing the need for soil conservation and water preservation. The Sadguru said about 3 lakh farmers had committed suicide in the country in the past 10 years। 3 ਲੱਖ ਕਿਸਾਨਾਂ ਨੇ ਆਤਮਘਾਤ ਕੀਤਾ ਪਿਛਲੇ 10 ਸਾਲ। ਫਿਰ ਉਹਨੇ ਕਿਹਾ ਜੀ ਪੂਅਰ ਸੋਇਲ ਹੋਏ, ਫਿਰ ਪਾਣੀ ਨਹੀਂ ਹੋਏਗਾ, ਫਾਰਮਰ ਸੁਸਾਈਡ ਨੈਚੁਰਲ ਹੋਏਗਾ। ਦਾ ਸਤਿਗੁਰੂ ਸੈਡ ਹੀ ਵਾਸ ਵਰਕਿੰਗ। ਹੁਣ ਇਹ
ਸਮੋਕ ਸਕਰੀਨ 'ਚੋਂ ਤੁਸੀਂ ਥੋੜਾ ਜਿਹਾ ਦੇਖਦੇ ਹੋ ਵੀ ਰੀਅਲ ਕੀ ਹੈ, ਔਰ ਇਹਦੇ 'ਚ ਪਿਆ ਹੁੰਦਾ ਸਿਰਫ ਤੁਹਾਨੂੰ ਥੋੜੀ ਬਹੁਤ ਇਮਾਨਦਾਰੀ ਨਾਲ ਔਰ ਧਿਆਨ ਨਾਲ ਦੇਖਣਾ ਪੈਂਦਾ ਹੈ। ਸਤਿਗੁਰੂ ਸੈਡ ਹੀ ਵਾਸ ਵਰਕਿੰਗ ਔਨ ਅ ਡਰਾਫਟ ਪਾਲਿਸੀ ਫॉर ਰਿਵਾਈਵਲ ਆਫ ਰਿਵਰਸ ਵਿਦ ਦਾ ਸੈਂਟਰ, ਕਿ ਜੀ ਰਿਵਰਸ ਕਿਵੇਂ ਅਸੀਂ ਉਹ ਹੁਣ ਇਹ ਵੀ ਸੈਂਟਰ ਦਾ ਏਜੰਟ ਹੈ RSS ਦਾ। ਐਜ਼ ਮੋਸਟ ਰਿਵਰਸ ਇਨ ਇੰਡੀਆ ਆਰ ਨਾਟ ਗਲੇਸ਼ੀਅਰ ਫੈਡ and depend on rain causes from the precipitation, it was imperative that 1 kilometer land on both sides of river banks have a green cover from trees. ਇਹ ਸਾਰੀ ਹੁਣ ਇਸ ਈਸਟ ਫਾਊਂਡੇਸ਼ਨ ਦਾ ਆਪਣਾ ਰੈਕਡ ਕੀ ਹੈ, ਇਹਦੇ ਬਾਰੇ ਮੈਂ ਆਰਟੀਕਲਸ ਕੱਢੇ ਨੇ। The Isha Foundation has for long been embroiled in controversies relating to construction and expansion in forests of Coimbatore district in Tamil Nadu. ਹੁਣ ਇੱਕ ਬੀਬੀ ਜਿਹੜੀ ਜਦੋਂ ਕੋਇੰਬਟੂਰ 'ਚ ਹੋਇਆ ਕਿਵੇਂ ਆਦੀਵਾਸੀ ਪ੍ਰੋਟੈਸਟ ਕਰ ਰਹੇ ਨੇ, ਉਹਦੀ ਪਿਕਚਰ ਜਿਹੜੇ ਨੇ ਉਹ ਦਰਸ਼ਕ ਦੇਖ ਸਕਦੇ ਨੇ ਕਿ ਕਿਵੇਂ ਉਹਨੇ ਜਦੋਂ ਫਿਰ ਫਾਈਨਲ ਪ੍ਰੋਟੈਸਟ ਤੇ ਆਣਾ ਸੀ ਉਹਨੂੰ ਘਰੋਂ ਵੀ ਨਹੀਂ ਨਿਕਲਣ ਦਿੱਤਾ ਗਿਆ, ਔਰ ਬਹੁਤ ਸਾਰੇ ਆਦੀਵਾਸੀਆਂ ਨੇ ਉਹਨੇ ਕਿਹਾ ਇਹ ਈਸ਼ਾ ਫਾਊਂਡੇਸ਼ਨ ਵਾਲਾ ਫਰਾਡ ਬੰਦਾ, ਇਹ ਕਹਿੰਦਾ ਰਿਹਾ ਜੀ ਆਈ ਐਮ ਡਾਂਸਿੰਗ ਵਿਦ ਦਾ ਬੈਗਰਸ ਐਂਡ ਐਵਰੀਥਿੰਗ, ਬਟ ਇਹ ਸਭ ਤੋਂ ਵੱਡਾ ਵਾਇਓਲੇਟਰ ਹੈ ਸਾਰੇ এনवायरमेंट ਦੇ ਔਰ ਦੂਸਰੇ ਲਾਜ਼ ਦੇ। Or already Tamil Nadu, the state government department had also submitted in Madras High Court that the foundation violated norms, कि Isha Foundation ने खुद norm कीते ने violate, giving Asha Foundation company in this ਹੁਣ ਨਾਲ ਕੌਣ ਹੈ ਇਹਦਾ ਤੁਸੀਂ ਅੰਦਾਜ਼ਾ ਲਾਓ। ਅੰਗਰੇਜ਼ੀ ਕਹਿੰਦੇ man is known by the companies की ਸਭ ਮੋਦੀ ਦੇ ਯਾਰ, ਸਾਰੇ RSS ਦੇ ਯਾਰ। Giving Isha Foundation company in this campaign is the Adani Group, whose Adani Ports and SEZ Limited was found guilty, we already all guilty है ਉਹਦਾ ਸਾਥੀ ਹੈ, of multiple violations, immense ecological destruction and illegal reclamation of land in Gujarat. Or this had led to Environment Ministry imposing the highest penalty ever on a company of rupees 200 crore later modified when a change of guard happens at the 200 crore ਪਿਛਲੀ ਸਰਕਾਰ ਵੇਲੇ ਫਾਈਨ ਹੋਇਆ ਸੀ ਅਡਾਨੀ ਨੂੰ, ਇਹਨਾਂ ਨੇ ਹੁਣ ਮਾਫ ਕਰਤਾ। ਇਹਨਾਂ ਦੀ ਇਹ ਉਹਦਾ ਪਾਰਟਨਰ ਹੈ ਇਸ ਸਤਿਗੁਰੂ ਸੋ ਕਾਲਡ ਜੱਗੀ ਦਾ। ਅਨਦਰ ਪਾਰਟਨਰ ਦਾ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ, ਇਨਹੈਰੈਂਟਲੀ ਬਿਜ਼ਨਸ ਮੀਨਸ ਬਿਜ਼ਨਸ, ਇਹ ਉਹਨਾਂ ਦੇ ਅਗੇਨ BJP ਦੇ ਬਿਜ਼ਨਸਮੈਨ। ਇਟਸ ਮੈਂਬਰਸ ਹੂ ਆਰ ਰੈਲਿੰਗ ਫॉर ਰਿਵਰਸ ਟੂਡੇ ਵੁੱਡ ਜੋਸਲ ਟੂ ਗੇਨ ਕੰਟਰੈਕਟਸ ਫਰਮ ਪ੍ਰੋਜੈਕਟਸ ਲਾਈਕ ਇਨਲੈਂਡ ਵਾਟਰਵੇਜ਼ ਐਂਡ ਰਿਵਰ ਇੰਟਰਲਿੰਕਿੰਗ। When it is time to choose between revenue and rivers, where would their loyalties lie? कि भी ये सब interlinking of river जो project लभ रहे हैं कि भी आइए। The most important partner in the rally is the urban Indian, शहरी Hindu. We will wear blues and give missed calls because the action lies elsewhere. कि गल किते है, कुड़ किते है, अंडा किते है। The rally is for trees on private farms and common lands in the villages. जी प्राइवेट फॉर्म्स ਦੇ ਉੱਤੇ ਔਰ ਦੂਜਿਆਂ ਤੇ ਬਣਾਉਣ ਤੇ। ਇਟ ਡਜ਼ਨਟ ਆਸਕ ਅਸ ਟੂ ਡੂ ਦਾ ਹਾਰਡ ਲਿਫਟਿੰਗ, ਨੋ ਨੀਡ ਟੂ ਬਿਲਡ ਪ੍ਰੈਸ਼ਰ ਔਨ ਸਿਟੀ ਐਡਮਿਨਿਸਟ੍ਰੇਟਰ ਟੂ ਮੈਨੇਜ ਆਵਰ ਵੇਸਟ ਵਾਟਰ। ਜਿਹੜੀ ਅਸਲੀ ਪ੍ਰੋਬਲਮ ਹੈ ਸਿਟੀ ਮੈਨੇਜਮੈਂਟ ਜਿਹਨੂੰ ਕੰਟਰੋਲ ਕਰ ਰਹੇ ਨੇ ਵੇਸਟ ਵਾਟਰ, ਔਰ ਇਨਸ਼ੋਰ ਦੈਟ ਪੋਲਿਊਸ਼ਨ ਕੰਟਰੋਲ ਬੋਰਡਸ ਪਿਨਲਾਈਜ਼ polluting industries, because the real problem according to the campaign is the depletion of water। कि पोल्यूशन हो रही है, इंडस्ट्रीयल हाउसेज गंदा पानी सुट रहे हैं और ਉਹਦੇ ਵੱਲ ਧਿਆਨ ਨਹੀਂ ਹੈ। ਤੁਸੀਂ ਕਹੋ ਜੀ ਪਾਣੀ ਘਟ ਰਿਹਾ, ਦਰਖਤ ਲਾਓ। ਫਿਰ ਵਿਦ ਸੱਚ ਏ ਨੈਰੋ ਵਿਜ਼ਨ the rally for rivers will end up as what it begins with a missed call। ਕਿ ਵੀ ਮਿਸਡ ਕਾਲ ਦੇ ਨਾਲ ਹੀ ਸ਼ੁਰੂ ਹੋਈ, ਉਹਦੇ 'ਚ ਹੀ ਐਂਡ ਹੋਏਗੀ। ਔਰ ਜਿਵੇਂ ਦਰਸ਼ਕਾਂ ਨੇ ਦੇਖਿਆ ਵੀ ਕਿਵੇਂ ਇਹ ਮੋਦੀ ਉਹਦੇ ਆਸ਼ਰਮ 'ਚ ਤੁਰਿਆ ਹੁੰਦਾ ਹੈ, ਵੈਲਕਮ ਹੈ। ਔਰ ਇਸ ਸਾਰੇ ਚੋਂ ਇਹ ਹੁੰਦਾ ਵੀ ਨਿਕਲੇਗਾ ਉਹਨਾਂ ਦੇ ਲਈ ਕੀ ਨਿਕਲਦਾ ਪਬਲਿਕ। ਹੁਣ ਆਲ ਆਫ ਅ ਸਡਨ ਇਹ ਜਿਹੜਾ ਅਨਨੋਨ ਹੈ ਜੱਗੀ ਜਗਦੇਵ ਇਸ ਵੇਲੇ ਭਾਰਤ ਦਾ এনवायरमेंटल ਸੇਂਟ ਦੇ ਨਾਲ ਇੰਟਰਲਿੰਕਿੰਗ ਰਿਵਰ ਪ੍ਰੋਜੈਕਟ ਦੀ ਸਮੋਕ ਸਕਰੀਨ ਦੇ ਥੱਲੇ ਕਿ ਜੀ ਸੇਵੀਅਰ ਆਫ ਵਾਟਰ ਸੰਤ ਬਣ ਗਿਆ, ਔਰ ਉਹ ਕਹਿ ਰਿਹਾ ਜੀ ਇਹ ਖਜ਼ਾਨਾ ਹੈ, ਇਹਨੂੰ ਕਰੋ। ਔਰ ਫਿਰ ਉਹ ਕੀ ਚਾਹ ਰਿਹਾ, ਉਹਨੇ ਕਿਹਾ meanwhile Jaggi Vasudev himself has become more visible than ever in the national media। He is traversing the country, meeting with chief ministers purportedly to save rivers। The proposals he is putting forward have been examined and found wanting by reputed scientists and environmentalists। ਕੋਈ ਜਿਹੜੀਆਂ ਉਹ ਗੱਲਾਂ ਕਰ ਰਿਹਾ ਹੈ ਜਿਵੇਂ ਉਹ ਰਾਮਦੇਵ ਜਾਂ ਦੂਜੇ, ਉਵੇਂ ਜਿਹੜੇ ਸਾਇੰਟਿਸਟ ਔਰ এনवायरमेंट ਉਹ ਕਹਿੰਦੇ ਉਹਦਾ ਬੇਸ ਹੀ ਕੋਈ ਨਹੀਂ ਹੈ।
but with the support of none other than the Prime Minister and many others among the rich and the powerful, he is certainly the flavor of the month as those longing for untainted spiritual guru are. ਉਹਨੇ ਕਿਹਾ ਜੀ ਇਹਦੇ ਬਿਲਕੁਲ ਕੋਈ ਧੱਬਾ ਨਹੀਂ ਹੈ, ਉਹਨੂੰ ਬਿਲਡ ਕਰ ਰਹੇ ਨੇ। ਹੁਣ ਉਹ ਕੀ ਮੰਗਦਾ ਹੈ? In an interview with Indian Express, Jaggi Vasudeva described himself as someone who could do anything that came naturally to him, including dancing with a beggar. ਉਹ ਹੁਣ ਆਲਰੇਡੀ ਸਮਝਦਾ ਹੈ ਵੀ ਮੈਂ ਰੱਬ ਦਾ ਔਰ ਅੱਲਾ ਦਾ ਭੇਜਿਆ ਹੋਇਆ ਵੱਡਾ ਨੁਮਾਇੰਦਾ ਹੈ, ਮੈਨੂੰ ਤਾਂ ਇਹ ਨੈਚੁਰਲ ਆਉਂਦਾ ਹੈ ਕਿ ਮੈਂ ਕਿਸੇ ਨਾਲ ਵੀ ਨੱਚ ਸਕਦਾ ਹੈ, ਮੈਂ ਆਈ ਕੈਨ share the dais, dancing with the beggar. In the same interview, he said that just like kings of yore, present-day rulers also needed to have spiritual gurus who would keep them on the right path. ਹੁਣ ਇਹ ਰਾਜਗੁਰੂ ਬਣਨਾ ਚਾਹੁੰਦਾ। ਉਹ ਕਹਿੰਦਾ ਜਿਵੇਂ ਪਹਿਲੇ ਰਾਜਿਆਂ ਦੇ ਦਰਬਾਰ ਦੇ ਵਿੱਚ ਕੁਲਪ੍ਰੋਤ ਹੁੰਦੇ ਸੀ, ਬ੍ਰਾਹਮਣ ਤੋਂ ਪੁੱਛ ਕੇ ਕਰਦੇ ਸੀ, ਔਰ ਅੱਜ ਦੇ ਜਿਹੜੇ ਸਪਿਰਿਚੁਅਲ ਲੀਡਰ ਨੇ ਉਹਨਾਂ ਨੂੰ ਵੀ ਸਪਿਰਿਚੁਅਲ ਗੁਰੂ ਚਾਹੀਦਾ ਹੈ ਜਿਹੜਾ ਉਹਨਾਂ ਨੂੰ ਠੀਕ ਰਸਤੇ। ਸੋ ਰਾਮਦੇਵ ਵੀ ਸਪਿਰਿਚੁਅਲ ਗੁਰੂ ਹੈ, ਯੋਗਾ ਨਾਲ ਰਾਈਟ ਪਾਥ ਤੇ ਰੱਖ ਰਿਹਾ ਹੈ। ਸ਼੍ਰੀ ਰਵੀ ਸ਼ੰਕਰ ਵੀ ਆਉਂ ਸਾਰਾ ਯਮਨਾ ਬੈਡ ਗੰਦਾ ਕਰ ਦਿੱਤਾ ਹੈ, ਸਾਰੇ এনवायरमेंटल ਲਾਅ ਫਲਾਊਟ ਕੀਤੇ, ਔਰ ਹੁਣੇ ਨਵਾਂ ਸਤਗੁਰੂ ਜਿਹੜਾ ਹੈ ਇੰਟਰਲਿੰਕਿੰਗ ਆਫ ਰਿਵਰਸ ਲਈ ਕੱਢਿਆ। ਹੀ ਮੇਡ ਨੋ ਸੀਕ੍ਰੇਟ ਆਫ ਦਾ ਫੈਕਟ that he saw himself as well suited to play this role, ਕਿ ਜੀ ਰਾਜਿਆਂ ਨੂੰ ਕੁਲਪ੍ਰੋਤ ਚਾਹੀਦੇ ਨੇ, ਰਾਜ ਦੇ ਜਿਹੜਾ ਧਰਮ ਗੁਰੂ, ਔਰ ਮੇਰੇ ਤੋਂ ਵਧੀਆ ਹੁਣ ਕੌਣ ਹੈ ਮੋਦੀ ਨੂੰ ਦੇਣ ਵਾਲਾ? ਉਹ ਪਹਿਲਾਂ ਹੀ ਬਿਲਟ ਵੀ ਉਹੀ ਕਰ ਰਿਹਾ। Not everyone who knows about the activities of Isha Foundation would agree. ਜਿਹੜੇ ਈਸ਼ਾ ਫਾਊਂਡੇਸ਼ਨ ਦੀਆਂ ਕਰਤੂਤਾਂ ਜਾਣਦੇ ਨੇ ਉਹ ਤਾਂ ਸਹਿਮਤ ਨਹੀਂ ਹੋਣਗੇ। In fact, while they reject his having ever interacted with poor tribals, let alone dancing with beggars, ਕਹਿੰਦਾ ਜੀ ਮੰਗਤਿਆਂ ਨਾਲ ਤਾਂ ਕੀ ਨੱਚਣਾ ਹੈ, ਕਦੇ ਟਰਾਈਬਲਸ ਦੇ ਨਾਲ ਵੀ ਜਿਹਨਾਂ ਨੂੰ ਉਜਾੜਿਆ ਜਾ ਰਿਹਾ ਉਹਨੇ ਕਦੇ ਇੰਟਰੈਕਸ਼ਨ ਨਹੀਂ ਕੀਤਾ। They view his projection of himself as Rajguru with much suspicion and dread. ਉਹਨੇ ਕਿਹਾ ਜੀ ਇਹ ਨਵਾਂ ਰਾਜਗੁਰੂ ਨਿਕਲ ਰਿਹਾ, ਵੀ ਆਰ ਫੀਅਰਫੁਲ ਕਿ ਵੀ ਇਹ ਕਿੱਧਰ ਨੂੰ ਜਾਏਗਾ। ਔਰ ਇਸ ਤੇ ਬਹੁਤ ਸਾਰੇ ਆਰਟੀਕਲ ਜਿਹੜੀਆਂ, ਜਿਵੇਂ ਇੱਕ ਪ੍ਰੇਰਨਾ ਬਿੰਦਰਾ ਹੈ ਉਹਨੇ ਰਾਈਟ ਵਾਈ ਆਈ ਫੀਲ ਸਤਗੁਰੂਜ਼ ਮਚ ਹਾਈਪਡ ਰੈਲੀ ਫॉर ਰਿਵਰਸ ਫੇਲਸ ਟੂ ਐਡਰੈਸ ਦਾ ਰੀਅਲ ਪ੍ਰੋਬਲਮ, ਕਿ ਇਹ ਜਿਹੜੀ ਮਚ ਹਾਈਪ ਮੀਡੀਆ ਨੇ ਜਿਵੇਂ ਅੰਨਾ ਹਜ਼ਾਰੇ ਨੂੰ ਚੁੱਕਿਆ ਸੀ, ਰਾਮਦੇਵ ਨੂੰ ਚੁੱਕਿਆ, ਉਹ ਗਊ ਮੂਤਰ ਵਾਲੇ ਨੂੰ ਜਿਹੜਾ 30,000 ਕਰੋੜ ਦੀ ਉਹਦੀ ਬਿਜ਼ਨਸ ਖੜੀ ਕਰਤੀ, ਕਿਵੇਂ ਪਹਿਲਾਂ ਮੈਗੀ ਸਮੇਤ ਜਿਹੜੇ ਬਾਹਰਲੇ ਸਾਰੇ ਪ੍ਰੋਜੈਕਟ ਨੇ ਨਟਲੀ ਕਿ ਕੀ ਹੈ ਉਹਨਾਂ ਸਾਰਿਆਂ ਨੂੰ ਜਿਹੜਾ ਉਹ ਨੈਗੇਟ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹਦਾ ਸ਼ੁਰੂ ਇੱਥੋਂ ਕੀਤਾ ਇਹਨੇ ਬੀਬੀ ਨੇ, ਪ੍ਰੇਰਨਾ ਬਿੰਦਰਾ ਨੇ। ਇਫ ਯੂ ਆਰ ਐਕਸਪੈਕਟਿੰਗ ਗॉड ਮੈਨ ਸਤਗੁਰੂ ਜੱਗੀ ਵਾਸੁਦੇਵ ਟੂ ਸੇਵ ਐਂਡ ਰਿਵਾਈਵ ਇੰਡੀਆਜ਼ ਰਿਵਰਸ, ਡੋਂਟ ਹੋਲਡ ਯੂਰ ਬ੍ਰੈਥ, ਆਪਣਾ ਸਾਹ ਨਾ ਰੋਕ ਕੇ ਰੱਖੋ, ਕੁਝ ਨਹੀਂ ਹੋਣਾ। ਇਨ ਕੇਸ ਯੂ ਲਿਵ ਔਨ ਅਨਦਰ ਪਲੈਨਟ ਐਂਡ ਮਿਸਡ ਇਟ, Sadguru has issued a rallying call to save our rivers, drawing in support from Bollywood biggies and politicians alike. Salman Khan, Anupam Khair, Andhra Pradesh Chief Minister Chandrababu Naidu. Remember ਕਰੋ ਅੰਨਾ ਹਜ਼ਾਰੇ ਦੀ ਉਸ ਉਹਨਾਂ ਰੈਲੀਜ਼ ਦੇ ਵਿੱਚ ਕੌਣ ਨਹੀਂ ਸੀ ਆ ਕੇ ਬਹਿੰਦਾ, ਸਾਬੇ ਖਾਨ ਵੀ ਬਹਿੰਦੇ ਸੀ, ਬਾਲੀਵੁੱਡ ਵੀ, ਐਕਟਿਵਿਸਟ ਜਿੰਨੇ ਸਾਰੇ ਨਾਂ ਨੇ ਉਹ ਲਿਆ ਕੇ RSS ਨੇ ਖੜੇ ਕਰਤੇ ਸੀ। ਉਹ ਤਾਂ ਆਪਣੀ ਜਾਨ ਵੀ ਬਚਾ ਰਹੇ ਸੀ, ਤੇ ਅੰਨਾ ਹਜ਼ਾਰੇ ਇਵੇਂ ਸੀ ਜਿਵੇਂ ਗਾਂਧੀ ਦਾ ਅਵਤਾਰ ਜੰਮ ਪਿਆ। ਹੁਣ ਵਿਚਾਰਾ ਕਿੱਥੇ ਉੱਥੇ ਬੈਠਾ ਪਿੰਡ ਦੇ ਵਿੱਚ, ਉਹ ਨਿਆਣਿਆਂ ਨੂੰ ਕੁੱਟਣ ਤੇ ਹੁੰਦਾ ਜਿਵੇਂ ਉਹ ਉੱਥੇ ਦੂਜਿਆਂ ਦਾ ਕੰਮ ਹੁੰਦਾ ਹੈ ਜੀ, ਫਿਜ਼ੀਕਲ ਵੀ ਜਿਹੜਾ ਕੁੱਟਮਾਰ ਵੀ ਕਰਦੇ ਨੇ। ਹੁਣ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਸਤਿਗੁਰੂ ਦਾ ਜਿਹੜਾ ਸਾਰਾ ਡਾਇਗਨੋਸਿਸ ਹੈ ਇਹ ਬਿਲਕੁਲ ਗਲਤ ਹੈ। ਇਹ ਜਿਹੜੇ ਉਹਦੇ ਨੇ ਕਾਨਸੈਪਟ ਫਲੋ ਆਫ ਰਿਵਰਸ ਥ੍ਰੋਟਲਡ ਵਿਦ ਬੈਕ ਟੂ ਬੈਕ ਡੈਮ, ਉਹਨਾਂ ਨੇ ਕਿਹਾ ਜੀ ਆ ਜਿਹੜੇ ਰਿਵਰਸ ਇਸ ਲਈ ਨਹੀਂ ਗੰਦੇ ਨੇ, ਤੁਸੀਂ ਬੈਕ ਟੂ ਬੈਕ ਡੈਮਸ ਨੇ, ਨੈਸ਼ਨਲ ਵਾਟਰਵੇ ਐਕਟ ਆਫ 2016, ਡੀਫੋਰੈਸਟੇਸ਼ਨ, ਇਹ ਤਾਂ ਮਾੜੇ ਸਿੰਪਟਮਸ ਨੇ। ਅਸਲੀ ਗੱਲ ਹੈ ਰਿਵਰ ਲਿੰਕਿੰਗ ਪ੍ਰੋਜੈਕਟ। ਇਹ ਜਿਹੜੀ ਡਾਇਗਨੋਸਿਸ ਆ ਉਹਦੇ ਚੋਂ ਆਇਆ ਕਿ ਬਈ ਇਹ ਇੰਡੀਆਜ਼ ਐਂਬੀਸ਼ੀਅਸ ਐਂਡ ਆਡੇਸ਼ੀਅਸ ਰਿਵਰ ਲਿੰਕਿੰਗ ਪ੍ਰੋਜੈਕਟ ਵਿਲ ਰੀਸ਼ੇਪ ਐਂਡ ਰੀਅਲਾਈਨ ਦਾ ਨੈਚੁਰਲ ਫਲੋ ਆਫ 37 ਰਿਵਰਸ। 37 ਰਿਵਰਸ ਦਾ ਜਿਹੜਾ ਕੁਦਰਤ ਨੇ ਫਲੋ ਬਣਾਇਆ ਉਹਨੂੰ ਤਬਦੀਲ ਕਰੇਗਾ। ਰੀਡਰਾਇੰਗ ਇੰਡੀਆਜ਼ ਜਿਓਗ੍ਰਾਫੀ, ਸਾਰਾ ਭਾਰਤ ਦਾ ਜਿਹੜਾ ਜਿਓਗ੍ਰਾਫੀ ਹੈ ਉਹ ਬਦਲ ਜਾਏਗਾ। ਦਾ ਵੈਰੀ ਬੇਸਿਸ ਆਫ ਰਿਵਰ ਲਿੰਕਿੰਗ ਡੈਮਿੰਗ surplus river water to direct the flow into those not so well endowed is fraud। ਕਿ ਉਹ ਸਾਰਾ ਕਾਨਸੈਪਟ ਹੀ ਫਰਾਡ ਹੈ ਕਿ ਵੀ ਤੁਸੀਂ ਸਾਰੀ ਨੇਚਰ ਦੇ ਨਾਲ no river has surplus water, each drop performs a function, be it recharging ground water to supporting aquatic life। ਕਿ ਕੁਦਰਤ ਨੇ ਜਿਹੜਾ ਸਾਰਾ ਫਲੋ ਬਣਾਇਆ ਹੈ ਉਹ ਗਰਾਊਂਡ ਵਾਟਰ ਵੀ ਰੀਚਾਰਜ ਹੁੰਦਾ ਹੈ, ਜਿਹੜੀ ਪਾਣੀ ਦੀ ਜ਼ਿੰਦਗੀ ਐਕੁਐਟਿਕ ਲਾਈਫ ਐਨੀਮਲਸ
ਔਰ ਇਹ ਜਿਹੜਾ ਮੈਗਾ 6 ਲੱਖ ਕਰੋੜ ਦਾ ਰਿਵਰ ਲਿੰਕਿੰਗ ਪ੍ਰੋਜੈਕਟ will cost India dear economically, socially and ecologically. ਹੁਣ ਇਹ ਸਾਰਾ ਇਹਨਾਂ ਨੇ ਖੜਾ ਕੀਤਾ, ਇਹਨੂੰ ਰਿਵਰ ਇੰਟਰਲਿੰਕਿੰਗ ਪ੍ਰੋਜੈਕਟ। ਉਹ ਕਹਿ ਰਹੇ ਕਿ ਭਾਈ ਇਹ ਤਾਂ ਭਾਰਤ ਦਾ ਬੇੜਾ ਇਕਨੋਮਿਕਲੀ ਵੀ, ਜੋ ਨੋਟਬੰਦੀ ਨੇ ਕੀਤਾ ਹੈ, ਜੋ ਹੁਣ GST ਕਰ ਰਹੀ ਹੈ, ਉਹ ਯਸ਼ਵੰਤ ਸਿਨਹਾ ਜਿਹੜਾ ਹੈ, ਜੇ ਉਹਨੇ ਆਵਾਜ਼ ਚੁੱਕੀ, ਉਹਨੂੰ ਜਿੱਤ ਲਈ ਕਹਿ ਰਹੇ 80 ਸਾਲ ਦੀ ਉਮਰ 'ਚ ਨੌਕਰੀ ਲੱਭ ਰਿਹਾ ਵੀ, ਇਹਨੂੰ ਕਿਤੇ ਉਹਦੇ ਮੁੰਡੇ ਨੂੰ ਉਹਦੇ ਵਿਰੁੱਧ ਖੜਾ ਕਰਤਾ। ਉਹਨੇ ਕਿਹਾ ਮੈਂ ਤਾਂ ਇਲੈਕਟ ਹੋ ਕੇ ਮਿਨਿਸਟਰ ਬਣਿਆ ਸੀ, ਤੂੰ ਤਾਂ MP ਵੀ ਨਹੀਂ ਹੈਗਾ, ਨੌਕਰੀ ਤਾਂ ਤੂੰ ਲੱਭੀ ਹੈ ਆਖੇ। ਸੋ ਕੁੱਲ ਪਰ ਤੁਸੀਂ ਮੀਡੀਆ ਦੇ ਥੱਲੇ ਦੇਖੋ, ਨੋਟਬੰਦੀ ਨੂੰ ਉਹਨਾਂ ਨੇ ਐਵੇਂ ਪ੍ਰੋਜੈਕਟ ਕੀਤਾ, ਅੱਤਵਾਦ ਖਤਮ ਕਰਤਾ ਸੀ, ਅੱਤਵਾਦੀਆਂ ਦੇ ਪੈਸੇ ਖਤਮ ਹੋ ਗਏ, GST ਲਿਆਂਦੀ, ਉਹਨਾਂ ਨੇ ਕਿਹਾ ਜੀ ਬਸ ਸਭ ਠੀਕ ਹੋ ਗਿਆ। ਫਾਰਮਰਸ ਮਤਲਬ ਜਦੋਂ ਤੁਸੀਂ ਇੰਨਾ ਕੁ ਮੀਡੀਆ ਹਾਈਪ ਕ੍ਰੀਏਟ ਕਰ ਦਿਓ, ਝੂਠ ਸੁਣਾਈ ਜਾਓ, ਮੀਡੀਆ ਉਹਨਾਂ ਨੇ ਕੰਟਰੋਲ ਕੀਤਾ ਹੋਇਆ। ਇਵੇਂ ਹੀ ਹੁਣ ਇਹਨੂੰ ਖੜਾ ਕੀਤਾ ਕਿ ਜੀ ਇਹ ਰਿਵਰਸ ਦਾ ਇਹ ਜਿਹੜਾ ਦਰਖਤ ਲਾ ਰਿਹਾ ਹੈ ਔਰ ਈਸ਼ਾ ਫਾਊਂਡੇਸ਼ਨ ਇਹ ਕਰ ਰਹੀ ਹੈ, ਸਭ ਪਾਣੀ ਦੀਆਂ ਪ੍ਰੋਬਲਮ ਸੋਲਵ ਹੋ ਜਾਣਗੀਆਂ। ਉਹਨੇ ਕਿਹਾ ਜੀ ਇੰਡੀਆ ਨੂੰ ਜਿਹੜੀ ਇੰਟਰਲਿੰਕਿੰਗ ਪ੍ਰੋਜੈਕਟ ਹੈ ਇਕਨੋਮਿਕਲੀ, ਸੋਸ਼ਲੀ, ਇਕੋਲੋਜੀਕਲੀ ਡਿਸਟਰੋਏ ਕਰ ਦੇਗਾ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਇਹ ਸਾਰਾ ਹੀ ਪਾਰਟ ਇੱਕ ਪਲਾਂਟੇਸ਼ਨਸ ਆਰ ਐਨ ਓਵਰ ਹਾਈਪਡ ਨਿਰਵਾਣਾ ਫਾਰ এনवायरमेंटल ਲਾਈਫ, ਕਿ ਜੀ ਦਰਖਤ ਲਾਓ। ਉਹਨੇ ਕਿਹਾ ਆਲਰੇਡੀ ਸ਼ਰਬਸ ਹੁੰਦੇ ਨੇ ਦਰਿਆਵਾਂ ਦੇ ਕੰਢੇ, ਉੱਥੇ ਵੱਡੇ ਦਰਖਤ ਲਾਣੇ ਵੀ ਜਿਹੜੇ ਨੇ ਉਹ ਹੈਲ ਕ੍ਰੀਏਟ ਕਰਨੇ, ਉਹਦੇ ਲਈ ਰਿਵਰਸ ਦੇ ਲਈ we need to let the natural ecosystems of rivers and river banks rejuvenate. Yes, we can plant and nurture shrubs, grasses, aquatic vegetation along river sides, but I wonder if this campaign has room for nuances. ਕਿ ਵੀ ਤੁਸੀਂ ਜਿਹੜੀਆਂ nuances ਖੜੀਆਂ ਕੀਤੀਆਂ ਹੋਈਆਂ ਨੇ ਉਹ ਉਹਦੇ ਚੋਂ ਕੁਝ ਵੀ ਨਿਕਲਣ ਵਾਲਾ ਨਹੀਂ ਹੈ। ਫਿਰ ਉਹਦੇ ਚ ਉਹਨਾਂ ਨੇ ਇਵੈਂਚੁਅਲੀ ਇਹਦੇ ਚ ਕਿਹਾ ਕਿ ਵੀ ਇਹ ਜਿਹੜਾ ਸਾਰਾ ਹੀ ਪਾਰਟ ਹੈ, let's not play God with rivers, we revere as gods. ਕਿ ਵੀ ਇਹ ਜਿਹੜੇ ਹੁਣ ਤੁਸੀਂ ਪਹਿਲਾਂ ਆਪ ਰੱਬ ਦੇ ਬਣੇ ਹੋਏ ਹੋ ਮੈਸੇਂਜਰ, ਹੁਣ ਦਰਿਆਵਾਂ ਨੂੰ ਵੀ ਰਿਵਰ ਬਣਾ ਦਿਓ, ਗੰਗਾ ਜਮਨਾ ਤੇ ਬਣਾਇਆ ਹੀ ਹੋਇਆ, ਤੇ ਫਿਰ ਤੁਸੀਂ ਉਹ ਫਰਾਡ ਕਰੋ। ਔਰ ਹੁਣ ਉਹ UP 'ਚ ਵੀ ਜਾ ਰਿਹਾ। ਹਿੰਦੁਸਤਾਨ ਟਾਈਮਜ਼, ਸਤਗੁਰੂ ਟੂ ਮੀਟ ਯੋਗੀ ਟੂਡੇ ਫॉर द ਰਿਵਰ ਕਾਜ਼, ਵੀ ਨੀਡ ਏ ਪਾਲਿਸੀ ਏਮਡ ਐਟ ਟ੍ਰੀਟਿੰਗ ਰਿਵਰਸ ਐਸ ਨੈਸ਼ਨਲ ਟ੍ਰੇਜਰ। ਉੱਥੇ ਵੀ ਇਹੀ ਖਬਰ ਹੈ। ਹੁਣ ਉਹ ਯੋਗੀ UP ਵਾਲੇ ਨਾਲ ਮਿਲੇਗਾ ਔਰ ਉਹਨੇ ਕਿਹਾ ਕਿ ਜੀ ਆਲਰੇਡੀ ਇਹ ਜਿਹੜਾ ਸਾਰਾ ਪਾਰਟ ਹੈ ਉਹਨੂੰ ਤਾਂ ਯੋਗੀ ਨੂੰ ਤਾਂ ਅੰਗਰੇਜ਼ੀ ਨਹੀਂ ਆਉਂਦੀ, ਇਹਨੂੰ ਹਿੰਦੀ ਨਹੀਂ ਆਉਂਦੀ। ਹੁਣ ਪਹਿਲਾਂ ਹਿੰਦੀ ਬੋਲਣ ਵਾਲੇ ਰਾਮਦੇਵ ਸ੍ਰੀ ਖੜੇ ਕੀਤੇ ਨੇ, ਇਹ ਹੁਣ ਸਾਊਥ ਚੋਂ ਕੱਢ ਕੇ ਲਿਆਏ ਨੇ ਕਿ ਜੀ ਦੇਖੋ ਸਾਊਥ ਦਾ ਬਾਬਾ। ਉਹਨੇ ਕਿਹਾ ਜੀ ਮੈਂ ਥੋੜੀ ਬਹੁਤ ਉਹਨੂੰ ਸਮਝਾ ਦਿਆਂਗਾ, ਪਰ ਅਸੀਂ ਇਹ ਜਿਹੜਾ ਹੈਗਾ, ਮੈਂ ਆਲਰੇਡੀ ਵਾਟਰ ਰਿਸੋਰਸ ਮਿਨਿਸਟਰ ਨਿਤਿਨ ਗਡਕਰੀ ਨੂੰ ਮਿਲਿਆ ਔਰ ਸਾਰੇ ਮੇਰੀ ਗੱਲ ਨੂੰ ਸਮਝਦੇ ਨੇ। ਵੀ ਉਹਨੇ ਕਿਹਾ ਕਿ he laughed when asked if the river cause would run into language issues during his meeting with Yogi Adityanath because he doesn't know much Hindi. I will try some Hindi, he said. ਮਤਲਬ ਜਸਟ ਉਹਨੂੰ ਇੱਕ ਫਨ ਅਫੇਅਰ ਦੇ ਵਿੱਚ ਕਨਵਰਟ ਕਰਨ ਦੀ ਲਾਈਨ। ਤੇ ਮੈਂ ਕਨਕਲੂਡ ਕਰਾਂ ਇਸ ਨੂੰ ਕਿ ਇਹ ਹੈ ਵੱਡੀ ਸਮੋਕ ਸਕਰੀਨ ਜਿਹਦੇ ਥੱਲੇ ਤੇਰਾ ਲੁੱਟਿਆ ਹੀ ਸ਼ਹਿਰ ਭੰਬੋਰ ਸੱਸੀਏ ਬੇਖਬਰ। ਸਿੱਖਾਂ ਨੂੰ ਪਤਾ ਹੀ ਨਹੀਂ ਹੈ ਕੀ ਚੱਲ ਰਿਹਾ ਹੈ, ਬੈਠੇ ਨੇ। ਹੁਣ ਉਹ ਪਹਿਲਾਂ ਉਹਦੀਆਂ ਰਾਮ ਰਹੀਮ ਦੀਆਂ ਕਹਾਣੀਆਂ ਚੁਲਝੇ ਸੀ, ਹੁਣ ਸੁੱਚੇ ਲਗਾ ਦਾ ਆ ਗਿਆ। ਹੁਣ ਉਹਦੇ ਸਵਾਦ ਹੋਣਗੇ ਕਿ ਜੀ ਉਹਨੇ ਕੀ ਕੀਤਾ, ਕਿੱਥੇ ਕੀਤਾ। ਉਹ ਵਿਕਟਮ ਵਿਚਾਰੀਆਂ ਬੀਬੀਆਂ ਦੀ ਕਹਾਣੀ ਕੀ ਹੁੰਦੀ ਹੈ, ਇਹ ਇੱਕ ਉਸ ਕਿਸਮ ਦੀ ਪ੍ਰੋਜੈਕਸ਼ਨ ਬਣ ਜਾਂਦੀ ਹੈ, ਜੂਸੀ ਸਟੋਰੀਜ਼, ਜਿਹਨੂੰ ਫਿਰ ਚਸਕੇ ਲਾ ਲਾ ਕੇ ਮੀਡੀਆ ਵੀ ਛਾਪਦਾ, ਡਿਸਕਸ ਕਰਦਾ ਹੈ ਔਰ ਲੋਕ ਵੀ ਉਸ ਕਿਸਮ ਦੇ ਕੰਮ ਤੇ ਲਾਏ ਨੇ। ਔਰ ਇਸ ਸਮੋਕ ਸਕਰੀਨ ਦੇ ਪਿੱਛੇ ਜਿਹੜਾ RSS ਹੈ ਉਹ ਆਪਣਾ ਕੰਮ ਕਰ ਰਿਹਾ। ਸੋ ਇਹ ਸਾਡਾ ਕੰਮ ਹੈ, ਅਸੀਂ ਹੁਣ ਇਹਨੂੰ ਕੀ ਕਹੀਏ ਸ਼ਬਦ ਆਪਣੇ ਕਹਿਣ ਲਈ ਵੀ, ਹੁਣ ਬਾਕੀ ਤਾਂ ਫਿਰ ਉਹ ਲੱਗੇਗਾ। ਪਰ ਅਸੀਂ ਸਾਡੇ ਪਿਤਾ ਜੀ ਇਹ ਕਹਿੰਦੇ ਹੁੰਦੇ ਸੀ, ਕਹਿੰਦੇ ਜੀ ਜੇ ਚੋਰ ਚੋਰੀ ਕਰਨੋਂ ਨਹੀਂ ਹਟਦਾ ਤੇ ਚੌਕੀਦਾਰ ਹੋਕਾ ਦੇਣੋਂ ਕਿਉਂ ਹਟ ਜਾਏ। ਚੌਕੀਦਾਰ ਦਾ ਕੰਮ ਹੈ ਹੋਕਾ ਦੇ ਹੀ ਜਾਣਾ। ਜੇ ਕੋਈ ਜਾਗ ਗਿਆ ਤਾਂ ਨਹੀਂ ਹੈ ਤਾਂ ਫਿਰ ਇਹ ਕਿ ਜੀ ਸਾਫ਼ ਕਰ ਗਏ, ਚੋਰ ਲੈ ਗਏ, ਹਮਾਰਾ ਭਗਵਾਨ ਵੀ ਲੈ ਗਏ। ਇੱਕ ਵਾਰੀ ਸ਼ਿਕਾਗੋ ਵਰਲਡ ਪਾਰਲੀਮੈਂਟ ਦੇ ਵੇਲੇ ਉੱਥੇ ਅਸੀਂ ਸੀ ਤੇ ਇੱਕ ਡਾਕਟਰ ਸਰਜਨ ਜਿਹੜੇ ਸੀ ਉਹ ਸੁਣਾਉਣ ਲੱਗੇ, ਕਹਿੰਦੇ ਜੀ ਸਾਡਾ ਇੱਕ ਦੋਸਤ ਹਿੰਦੂ ਡਾਕਟਰ ਜਿਹੜੇ ਸਰਜਨ ਸੀ, ਕਹਿੰਦੇ ਚੰਗੇ ਬੰਦੇ, ਔਰ ਉਹਨੇ ਸੋਨੇ ਦਾ ਹਨੂਮਾਨ ਬਣਾ ਕੇ ਲਿਆਂਦਾ, ਉਹਦੀ ਵੀ ਪੂਜਾ ਕਰ, ਉਹਦੀ ਚੋਰੀ ਹੋ ਗਈ। ਕਹਿੰਦਾ ਫਿਰ ਉਹ ਚੋਰੀ ਤਾਂ ਅਗਲੇ ਦਿਨ ਕਹਿੰਦੇ ਅਸੀਂ ਅਫਸੋਸ ਕਰਨ ਗਏ
ਤੇ ਉਹ ਕਹਿ ਰਹੇ ਸੀ, ਕਹਿੰਦੇ ਜੀ ਹਮਾਰਾ ਲੈ ਗਏ, ਕਹਿੰਦੇ ਡਾਕਟਰ ਸਾਹਿਬ ਸਭ ਕੁਝ ਲੈ ਗਏ, ਹਮਾਰਾ ਭਗਵਾਨ ਹੀ ਲੈ ਗਏ। ਉਹ ਸੋਨੇ ਦਾ ਸੀ, ਉਹ ਲੈ ਗਏ। ਕਹਿੰਦੇ ਅਸੀਂ ਇਹ ਸੋਚੀਏ ਵੀ ਕਿਹੋ ਜਿਹਾ ਭਗਵਾਨ ਨੇ ਚੋਰ ਲੈ ਗਏ। ਉਹ ਕਹਿੰਦੇ ਵੀ ਉਹ ਕਹਿੰਦੇ ਪਰ ਉੱਥੇ ਤਾਂ ਅਸੀਂ ਹਮਦਰਦੀ ਕਰਨੀ ਸੀ। ਸੋ ਇਹਨਾਂ ਦਾ ਤਾਂ ਸਭ ਕੁਝ ਲੁੱਟਿਆ ਜਾ ਰਿਹਾ, ਸਾਨੂੰ ਸਮਝ ਨਹੀਂ ਆ ਰਿਹਾ ਵੀ ਸਾਡਾ ਵੀ ਜਿਹੜੀ ਲਾਈਫ ਲਾਈਨ ਪਾਣੀ ਹੈ ਉਹ ਲੁੱਟਿਆ ਜਾ ਰਿਹਾ। ਐਵਰੀਥਿੰਗ ਇਜ਼ ਗੋਇੰਗ। ਜੀ ਡਾਕਟਰ ਸਾਹਿਬ, ਬਿਲਕੁਲ ਅਸੀਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰਦੀ ਹੈ। ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਡੋਨੇਟ ਕਰ ਸਕਦੇ ਹੋ। 1 ਟਾਈਮ ਡੋਨੇਟ, ਮੰਥਲੀ ਡੋਨੇਸ਼ਨ ਤੇ ਚੈੱਕ ਰਾਹੀਂ ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਨੂੰ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।